ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਆਰਸੀਅਨ ਕੇਬਲ ਨੈਟਵਰਕਸ ਅਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਅਤੇ ਵਰਲਡ ਵਾਈਡ ਗਲੋਬਲ CPN roku ਜਾਦੂ TV 84 ਦੀ ਆਨਲਾਈਨ ਸਟ੍ਰੀਮਿੰਗ ਸ਼ਾਵਾ TV ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਖਾਲਸਾ ਪੰਥ ਦੀ ਚੜ੍ਹਦੀ ਕਲਾ ਤੇ ਕੌਮੀ ਤਿਉਹਾਰ ਤੇ ਜੋੜ ਮੇਲਾ ਹੋਲਾ ਮਹੱਲਾ ਖਾਲਸਾਈ ਪਰੰਪਰਾਵਾਂ ਅਨੁਸਾਰ ਅੱਜ ਜਦੋਂ ਪੰਜਾਬ ਦੀ ਧਰਤੀ ਤੇ 11 ਮਾਰਚ ਦਾ ਸੂਰਜ ਚੜ੍ਹ ਚੁੱਕਾ ਹੈ, ਖਾਲਸਾ ਪੰਥ ਦੇ ਜਨਮ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੂਰੀ ਸ਼ਾਨੋ ਸ਼ੌਕਤ ਨਾਲ ਆਰੰਭ ਹੋ ਗਿਆ। ਅੱਜ ਦੇ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਸਮਝਣ ਲਈ ਅਤੇ ਅੱਜ ਦੇ ਸਮੇਂ ਵਿੱਚ ਸਿੱਖ ਇਤਿਹਾਸ ਤੋਂ ਸਿੱਖਣ ਦੇ ਮੰਤਵ ਨਾਲ ਅਸੀਂ ਅਨੰਦਪੁਰ ਸਾਹਿਬ ਤੋਂ SGPC ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰਿੰਸੀਪਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਿੰਸੀਪਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਧੰਨਵਾਦ ਜੀ। ਸੰਸਾਰ ਪੱਧਰ ਤੇ ਵਸਦੇ ਸਿੱਖਾਂ ਨੂੰ ਮੈਂ ਵਧਾਈ ਦਿੰਦਾ ਹੋਲੇ ਮਹੱਲੇ ਦੀ। ਜੀ ਪ੍ਰਿੰਸੀਪਲ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਹੋਲੇ ਮਹੱਲੇ ਦੇ ਇਤਿਹਾਸਕਤਾ ਹੈਗੀ ਹੈ ਉਸ ਹਵਾਲੇ ਨਾਲ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਹੋਲੇ ਮਹੱਲੇ ਦਾ ਇਤਿਹਾਸ ਕੀ ਹੈ, ਕਿੱਥੋਂ ਸ਼ੁਰੂਆਤ ਹੋਈ, ਕਿਵੇਂ ਸਾਨੂੰ ਇਹਨੇ ਹੋਲੇ ਮਹੱਲੇ ਨੇ ਇੱਕ ਵੱਖਰਾਪਣ ਤੇ ਨਿਆਰਾਪਣ ਦਿੱਤਾ ਸਾਡੀ ਕੌਮ ਨੂੰ, ਸਿੱਖ ਕੌਮ ਨੂੰ, ਤੇ ਅੱਜ ਇਹਦੇ ਹੋਲੇ ਮਹੱਲੇ ਦੀ ਅੱਜ ਦੇ ਦਿਹਾੜੇ ਦੀ ਸਾਡੇ ਲਈ ਕੀ ਮਹੱਤਤਾ ਹੈਗੀ ਹੈ, ਕੀ ਮਾਇਨੇ ਰੱਖਦਾ ਸਾਡੇ ਲਈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਖ ਸੰਸਾਰ ਵਿੱਚ ਸਮੂਹ ਸੰਗਤਾਂ ਨੂੰ ਹੋਲੇ ਮਹੱਲੇ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਹੋਇਆ ਸੰਗਤਾਂ ਦੀ ਸੇਵਾ ਵਿੱਚ ਇਹ ਚਾਹੁੰਦਾ ਹਾਂ ਕਿ ਹਿੰਦੁਸਤਾਨ ਦੇ ਉੱਤੇ ਜਦੋਂ ਤੋਂ ਆਰੀਅਨ ਲੋਕਾਂ ਨੇ ਕਬਜ਼ਾ ਕੀਤਾ, ਉਹਨਾਂ ਨੇ ਕੰਮ ਦੇ ਆਧਾਰ ਤੇ ਜਾਤ ਪਾਤ ਊਚ ਨੀਚ ਦੇ ਬਖਰੇਵੇਂ ਪਾ ਦਿੱਤੇ, ਪੂਰੀ ਮਨੁੱਖਤਾ ਨੂੰ ਵੰਡ ਕੇ ਰੱਖ ਦਿੱਤਾ, ਪੂਰੀ ਬਨਸਪਤੀ ਨੂੰ ਵੰਡ ਕੇ ਰੱਖ ਦਿੱਤਾ, ਦਰਿਆਵਾਂ ਤੱਕ ਨੂੰ ਵੰਡਿਆ, ਇੱਥੋਂ ਤੱਕ ਜਿਹੜੇ ਤਿਉਹਾਰ ਸਨ ਉਹ ਵੀ ਵੰਡ ਦਿੱਤੇ ਗਏ। ਬ੍ਰਾਹਮਣ ਲਈ ਵਿਸਾਖੀ, ਖੱਤਰੀ ਦੇ ਲਈ ਦੁਸਹਿਰਾ, ਵੈਸ਼ ਦੇ ਲਈ ਦੀਵਾਲੀ ਤੇ ਸ਼ੂਦਰਾਂ ਦੇ ਵਾਸਤੇ ਹੋਲੀ ਦਾ ਤਿਉਹਾਰ ਇੱਕ ਦੂਜੇ ਤੇ ਗੰਦ ਬੰਦ ਸੁੱਟ ਕੇ ਆਪਣਾ ਜਲੂਸ ਕੱਢਣ ਦੇ ਲਈ ਸ਼ੁਰੂ ਕੀਤਾ ਤਾਂ ਇਹਨਾਂ ਲੋਕਾਂ ਦੇ ਵਿੱਚ ਜਿਹੜੀ ਹੀਣ ਭਾਵਨਾ ਹੈ ਉਹ ਕੁੱਟ ਕੇ ਭਰੀ ਜਾ ਸਕੇ। ਐਸੇ ਅਗਿਆਨਤਾ ਭਰੇ ਸਮੇਂ ਦੇ ਵਿੱਚ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਜਗਤ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੇ ਵਿੱਚ ਆਏ, ਜਿਨ੍ਹਾਂ ਨੇ ਮਨੁੱਖਤਾ ਦੀ ਹੁੰਦੀ ਦੁਰਗਤੀ ਨੂੰ ਦੇਖ ਕੇ ਹਰ ਇਨਸਾਨ ਨੂੰ ਸਭ ਮੈਂ ਜੋਤ ਜੋਤ ਸੋਏ ਤੇ ਇਸਦੇ ਚਾਨਣ ਸਭ ਮੈਂ ਚਾਨਣ ਹੋਏ ਦਾ ਅਹਿਸਾਸ ਕਰਾਉਣ ਲਈ ਆਣਖ ਇੱਜ਼ਤ ਗੈਰਤ ਦੀ ਜ਼ਿੰਦਗੀ ਜਿਉਣ ਦਾ ਢੰਗ ਸਿਖਾਉਣ ਲਈ ਮਾਰਿਆ ਸਿੱਖਾਂ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜੀ। ਇੱਕ ਨਿਰਮਲ ਪੰਥ ਸਿੱਖ ਧਰਮ ਦੀ ਨਹੀਂ ਰੱਖੀ ਤੇ ਸਿੱਖ ਧਰਮ ਜਿਹੜਾ ਆਧੁਨਿਕ ਧਰਮ ਅਤੇ ਵਿਗਿਆਨਕ ਧਰਮ ਹੈ, ਇਹ ਸੰਸਾਰ ਦੇ ਧਰਮਾਂ ਨਾਲੋਂ 500 ਸਾਲ ਐਡਵਾਂਸ ਚੱਲਦਾ ਹੈ। ਜਿਹੜੀਆਂ ਗੱਲਾਂ ਸੰਸਾਰ ਦੇ ਧਰਮਾਂ ਨੇ ਜਾਂ ਸਮੁੱਚੀ ਮਨੁੱਖਤਾ ਨੇ ਅੱਜ ਮਹਿਸੂਸ ਕੀਤੀ, ਜਿਹਨਾਂ ਗੱਲਾਂ ਦੀ ਮਹੱਤਤਾ, ਉਸ ਮਹੱਤਤਾ ਨੂੰ ਦਰਅਸਲ ਗੁਰੂ ਨਾਨਕ ਪਾਤਸ਼ਾਹ ਨੇ 500 ਸਾਲ ਪਹਿਲਾਂ ਹੀ ਦ੍ਰਿੜ ਕਰਵਾ ਦਿੱਤਾ ਸੀ ਜੀ। ਕਿਉਂਕਿ ਮਨੁੱਖਤਾ ਨੇ ਅੱਜ ਇਹ ਮਹਿਸੂਸ ਕੀਤਾ ਕਿ ਮੁੱਖੀ ਅਧਿਕਾਰਾਂ ਦੀ ਰੱਖਿਆ ਦੇ ਲਈ ਕੋਈ ਸੰਸਥਾ ਬਣਨੀ ਚਾਹੀਦੀ ਹੈ ਤੇ UN ਦਾ ਨਿਰਮਾਣ ਕੀਤਾ ਇਸ ਸਦੀ ਦੇ ਵਿੱਚ। ਪਰ ਜਗਤ ਗੁਰੂ ਨਾਨਕ ਪਾਤਸ਼ਾਹ ਨੇ 500 ਸਾਲ ਪਹਿਲਾਂ ਐਮਨਾਬਾਦ ਦੀ ਧਰਤੀ ਤੇ ਮਾਨਵਤਾ ਦੇ ਕਤਲ ਕਰ ਰਹੇ ਬਾਬਰ ਨੂੰ ਜਾਬਰ ਰੱਖ ਕੇ ਉਸ ਦੀ ਹਕੂਮਤ ਨੂੰ ਬੁੱਚੜਾਂ ਦੀ ਹਕੂਮਤ ਆਖ ਕੇ ਉਸਦੇ ਸਿਪਾਹੀਆਂ ਨੂੰ, ਉਸਦੇ ਅਹਿਲਕਾਰਾਂ ਨੂੰ ਰਾਜੇਸ਼ੀ ਮੁਕੱਦਮ ਕੁੱਤੇ ਜਾਏ ਕਾਇਮ ਬੈਠੇ ਸੁੱਤੇ ਰੱਖ ਕੇ ਉਹਨਾਂ ਦੇ ਜ਼ੁਲਮਾਂ ਦੇ ਖਿਲਾਫ ਪ੍ਰੋਟੈਸਟ ਕੀਤਾ ਅਤੇ ਮਨੁੱਖਤਾ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ, ਜਿਸ ਤੇ ਚੱਲਦੇ 10 ਗੁਰੂ ਸਾਹਿਬਾਨ ਨੇ ਮਨੁੱਖਤਾ ਦੇ ਭਲੇ ਲਈ ਸਾਰੇ ਦੇ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਲਿਖੇ। ਇਹ ਕਹਿਣ ਦਾ ਮਤਲਬ ਇਹ ਕਿ 500 ਸਾਲ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਸੋਚ ਲਿਆ ਸੀ ਕਿ ਪੰਚਾਇਤੀ ਸਿਸਟਮ
ਆ 1947 ਹਿੰਦੁਸਤਾਨ 'ਚ ਲਾਗੂ ਹੋਇਆ। ਗੁਰੂ ਨਾਨਕ ਪਾਤਸ਼ਾਹ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਕਹਿ ਕੇ ਉਸ ਵੇਲੇ ਇਹ ਪੰਚਾਇਤੀ ਸਿਸਟਮ ਲਾਗੂ ਕਰ ਦਿੱਤਾ। ਸਾਖਰਤਾ ਮੁਹਿੰਮ ਹਿੰਦੁਸਤਾਨ ਦੀ ਸਰਕਾਰ ਨੇ 1959 ਵਿੱਚ ਸੋਚਿਆ ਕਿ ਮਨੁੱਖਤਾ ਨੂੰ ਗਿਆਨਵਾਨ ਬਣਾਉਣਾ ਚਾਹੀਦਾ, ਪੜ੍ਹੇ ਲਿਖੇ ਬਣਾਉਣਾ ਚਾਹੀਦਾ, ਪਰ ਸਿੱਖ ਸੰਸਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਆਪਕੇ ਗੁਰੂ ਪ੍ਰਸਾਦੀ ਵਿਦਿਆ ਵਿਚਾਰੇ ਪਰ ਪਾਵੇ ਮਾਨ ਦਾ ਉਪਦੇਸ਼ ਦੇ ਕੇ ਸੱਚੀ ਬੈਰੀ ਸੱਚ ਭਲਾ ਬੇਰੀਏ ਪੜ੍ਹਿਆ ਪਾਸ। ਗੁਰੂ ਅੰਗਦ ਦੇਵ ਜੀ ਨੇ ਸਭ ਤੋਂ ਪਹਿਲਾ ਸਿੱਖ ਸਕੂਲ ਜੋ ਹੈ ਉਹ ਖਡੂਰ ਸਾਹਿਬ ਦੀ ਧਰਤੀ ਤੇ ਸ਼ੁਰੂ ਕਰ ਦਿੱਤਾ ਸੀ। ਇਹ ਦਰਅਸਲ ਮਿੰਨੀ ਓਲੰਪਿਕ ਖੇਡਾਂ ਸਨ ਜਿੱਥੇ ਸਾਡੇ ਕੌਮੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਉੱਥੇ ਅਣਖ ਇੱਜ਼ਤ ਤੇ ਗੈਰਤ ਦੇ ਨਾਲ ਸ਼ਾਸਤਰ ਤੇ ਸ਼ਾਸਤਰ ਨਾਲ ਪਿਆਰ ਪਾਉਣ ਲਈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਓਲੰਪਿਕ ਦੀ ਨੀਂਹ ਵੀ, ਕਿਉਂਕਿ ਸੰਸਾਰ ਦੇ ਲੋਕਾਂ ਨੇ 6 ਅਪ੍ਰੈਲ ਸੰਨ 1896 ਨੂੰ ਐਥਨ ਸ਼ਹਿਰ ਗ੍ਰੀਸ ਤੋਂ ਜਿਹੜੀਆਂ ਓਲੰਪਿਕ ਸ਼ੁਰੂ ਕੀਤੀਆਂ ਖੇਡਾਂ, ਉਸ ਤੋਂ ਪੂਰੇ 196 ਸਾਲ ਪਹਿਲਾਂ ਸੰਨ 1700 ਈਸਵੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਸੰਸਾਰ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਨ ਦੇ ਲਈ ਇਹ ਬਹੁਤ ਵੱਡਾ ਪਰਉਪਕਾਰ ਕੀਤਾ ਕਿ ਇੱਕ ਸਿੱਖ ਸੰਸਾਰ ਦੀ ਸ਼ਕਤੀ ਪ੍ਰਦਰਸ਼ਨ ਹੋਵੇ, ਦੂਜਾ ਸਿੱਖ ਅਣਖ ਇੱਜ਼ਤ ਗੈਰਤ ਦੀ ਲੜਾਈ ਲੜਨ ਦੇ ਲਈ ਤਿਆਰ ਹੋਣ। ਸੱਚੇ ਪਾਤਸ਼ਾਹ ਨੇ ਭਾਂਤ ਦੀਆਂ ਖੇਡਾਂ ਆਨੰਦਪੁਰ ਸਾਹਿਬ ਤੇ ਇਹ ਖੇਡ ਤਿਉਹਾਰ ਇੱਕ ਸ਼ੁਰੂ ਕਰ ਦਿੱਤਾ ਸੀ। ਨਾਲ ਹੀ ਗਰੀਬਾਂ ਨੂੰ ਨੀਚਾਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਕਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੀਚਾਂ ਨੂੰ ਊਚ ਕਰਨ ਦੇ ਲਈ ਉਹਨਾਂ ਦਾ ਜਿਹੜਾ ਤਿਉਹਾਰ ਸੀ ਉਹਦੀ ਰੂਪਰੇਖਾ ਬਦਲੀ। ਵੈਸੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਰੂਪਰੇਖਾ ਬਦਲ ਦਿੱਤੀ ਸੀ। ਔਰ ਇਸ ਤਰ੍ਹਾਂ ਦੀ ਹੋਲੀ ਜਿਹੜੀ ਹੈ ਉਹ ਸਿੱਖ ਨੇ ਮਨਾਉਣੀ। ਇਹ ਗੁਰਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਕਿਤ ਕੀਤਾ ਹੈ ਕਿ ਸਿੱਖ ਕਹਾਉਣ ਵਾਲੇ ਧਰਮੀ ਲੋਕਾਂ ਦੀ ਹੋਲੀ ਕੇਵਲ ਤੇ ਕੇਵਲ ਨਾਮ ਜਪ ਕੇ ਹੀ, ਨਾਮ ਨਾਲ ਜੁੜ ਕੇ ਹੀ ਮਨਾਈ ਜਾ ਸਕਦੀ ਹੈ। ਗੁਰੂ ਅਰਜਨ ਪਾਤਸ਼ਾਹ ਦੇ ਪਾਵਨ ਬਚਨ ਬਸੰਤ ਰਾਗ ਵਿੱਚ ਦਰਜਾਨ ਗੁਰਸੇਵੋ ਕਰ ਨਮਸਕਾਰ। आज हमारे मंगल चार, आज हमारे महानंद, चिंत लच्छी भेटे गोविंद, आज हमारे गृह बसंत, गुण गाए प्रभ तुम बेअंत रहाओ, आज हमारे बने भाग, प्रभ संगी मिल खेलन लाग, होली कीनी संत सेव, रंग लागा अत लाल देव। मानसिक तौर से तकड़े करने ਲਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਦਾਇਤ ਕੀਤੀ ਕਿ ਕੇਵਲ ਤੇ ਕੇਵਲ ਨਾਮ ਦਾ ਹੀ ਰੰਗ ਵਰਤਣਾ ਹੈ। और सत्संग के विच जाके होली ਜਿਹੜੀ ਹੈ ਖੇਡਣੀ ਹੈ ਜੀ ਸਿੱਖਣਾ। ਇਸ ਗੁਰੂ ਨਾਨਕ ਪਾਤਸ਼ਾਹ ਦੁਆਰਾ ਜੋ ਇੱਕ ਨਿਆਰੇ ਪੰਥ ਦੀ ਨੀਂਹ ਰੱਖੀ ਸੀ ਉਹਦੇ ਵਿੱਚ ਸਿੱਖ ਸੰਗਤਾਂ ਨੂੰ, ਮਨੁੱਖਤਾ ਨੂੰ ਆਪਣੇ ਮਾਨ ਨੂੰ ਕਾਇਮ ਰੱਖਣ ਵਾਸਤੇ ਪ੍ਰੇਰਨਾ ਦਿੱਤੀ ਜਾਂਦੀ ਸੀ। ਇਹੀ ਕਾਰਨ ਸੀ ਖੇਡਾਂ ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਦਾਇਤ ਮੁਤਾਬਕ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਿੱਥੇ ਸੰਸਾਰ ਦਾ ਪਹਿਲਾ ਸਿੱਖ ਸਕੂਲ ਚਾਲੂ ਕੀਤਾ, ਖਡੂਰ ਸਾਹਿਬ ਦੀ ਧਰਤੀ ਉੱਤੇ ਮਾਲਕ ਵੀ ਕਾਇਮ ਕੀਤੇ। ਤੀਜੇ ਚੌਥੇ ਪੰਜਵੇਂ ਪਾਤਸ਼ਾਹ ਦੇ ਵੇਲੇ ਅਸੀਂ ਦੇਖਦੇ ਹਾਂ ਕਿ ਸ਼ਾਸਤਰਾਂ ਨਾਲ ਸ਼ਾਸਤਰ ਤੇ ਸ਼ਾਸਤਰ ਗਿਆਨ ਅਤੇ ਸ਼ਾਸਤਰ ਧੰਨ ਜੀ ਮੈਂ ਮੁਖਤੇ ਚਿੱਤ ਮੈਂ ਯੁੱਧ ਵਿਚਾਰੇ ਤੋਂ ਬਾਅਦ ਵਿੱਚ ਜਾ ਕੇ ਸਾਡੇ ਬਜ਼ੁਰਗਾਂ ਨੇ ਲਿਖਿਆ ਪਰ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਚੱਲ ਪਈ ਸੀ। ਛੇਵੇਂ ਪਾਤਸ਼ਾਹ ਨੇ ਇਹ ਹੁਕਮ ਜਾਰੀ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਹੁਕਮਾਂ ਤੇ ਚੱਲਦਿਆਂ ਹੋਇਆਂ ਇਹ ਸਿੱਖਾਂ ਨੂੰ ਹੁਕਮ ਜਾਰੀ ਕੀਤਾ ਸੀ ਜਬ ਹਮਰੇ ਦਰਸ਼ਨ ਕੋ ਆਓ ਹੋਏ ਸੁਚੇਤਨ ਸ਼ਸਤਰ ਸਜਾਓ ਕਮਰ ਕਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਹੋਏ ਅਧਿਕਾਈ। ਇਸ ਪੰਥ ਦੀ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਸੀ। ਉਸ ਪੰਥ ਦੀ ਡਿਊਟੀ ਵੀ ਇਹੀ ਲਾਈ ਗਈ ਸੀ ਕਿ ਸੰਤਾਂ ਮਾਨੋ, ਦੁਸ਼ਟਾਂ ਡਾਨੋ, ਇਹ ਪਟਵਾਰੀ ਮੇਰੀ। ਸੰਤਾਂ ਨੂੰ ਮੰਨਣਾ ਹੈ ਤੇ ਦੁਸ਼ਟਾਂ ਦਾ ਨਾਸ਼ ਕਰਨਾ ਹੈ। ਉਹਦੇ ਪਹਿਲੀ ਸ਼ਰਤ ਇਹ ਲਾਈ ਗਈ ਸੀ ਜਦ ਤੋਂ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਾਣ ਨਾ ਕੀਜੈ। 30 ਮਾਰਚ 1699 ਦੀ ਵਿਸਾਖੀ ਨੂੰ ਸੰਤ ਸਿਪਾਹੀਆਂ ਦੀ ਕੌਮ ਦੀ ਨੀਂਹ, ਕੌਮ ਦੀ ਸਿਰਜਣਾ ਤਾਂ ਪਹਿਲਾਂ ਹੀ ਰੱਖੀ ਜਾ ਚੁੱਕੀ ਸੀ। ਇਹਨੂੰ ਅੰਤਿਮ ਰੂਪ ਜਿਹੜਾ ਸੀ ਖਾਲਸੇ ਨੂੰ ਉਹ 30 ਮਾਰਚ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਦੇ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਪਰਵਕਾਰ ਮਾਰਗ ਕੀਤਾ ਸੀ। ਸਾਡੇ ਵਿਸ਼ੇ ਵਿੱਚ ਲਿਖਿਆ ਗੁਰੂ ਪ੍ਰਸਾਦ ਸੇ ਹੁਕਮ ਸਿਓ ਉਪਜਿਓ ਵਿਗਿਆਨਾ
ਤਬ ਸੱਜੇ ਰਖਿਓ ਖਾਲਸਾ ਸਾਬਤ ਮਰਦਾਨਾ, ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਮਾਤਮ ਕੀ ਮੌਜ। ਇਹ ਖਾਲਸੇ ਦੀ ਪਰਿਭਾਸ਼ਾ ਦਿੰਦੇ ਹੋਏ ਸੱਚੇ ਪਾਤਸ਼ਾਹ ਨੇ ਇਹ ਹੁਕਮ ਕੀਤਾ ਸੀ, ਖਾਲਸਾ ਸੋ ਜੋ ਨਿੰਦਾ ਤਿਆਗਿਆ, ਖਾਲਸਾ ਸੋ ਲੜੇ ਹੋਏ ਅੱਗੇ, ਖਾਲਸਾ ਸੋ ਪਰ ਦ੍ਰਿਸ਼ ਤਿਆਗੇ, ਖਾਲਸਾ ਸੋ ਜੋ ਨਾਮ ਰਤ ਲਾਗੇ, ਖਾਲਸਾ ਜੋ ਗੁਰੂ ਹਿਤ ਲਾਵੇ, ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇ, ਗੱਲ ਹੈ। ਖਾਲਸਾ ਸੋ ਜੋ ਜੜੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤਨ। ਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਗੱਲਾਂ ਦੇ ਵਿੱਚ ਇਸ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਖਾਲਸਾ ਪੰਥ ਨੂੰ ਹਮੇਸ਼ਾ ਇਹ ਛਤਰਧਾਰੀ ਰਹਿਣ, ਛਤਰਾਂ ਨਾਲ ਪਿਆਰ ਪਾਉਣ ਔਰ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਨ ਲਈ ਤਿਆਰ ਰਹਿਣ। ਇੱਕ ਖੇਤੂ ਦੇ ਤੌਰ ਤੇ ਸਾਡਾ ਕੌਮੀ ਤਿਉਹਾਰ ਜਿਹੜਾ ਹੋਲਾ ਮਹੱਲਾ ਜੀ 1700 ਈਸਵੀ ਵਿੱਚ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸ਼ੁਰੂ ਕੀਤਾ। ਉਸ ਪਰੰਪਰਾ ਨੂੰ ਮੁੱਖ ਰੱਖ ਕੇ ਅੱਜ ਤੱਕ 300 ਸਾਲ ਦੇ ਕਰੀਬ ਹੋ ਚੁੱਕਾ ਹੈ। ਇਹ ਉਸੇ ਤਰ੍ਹਾਂ ਸ਼ਾਨੋ ਸ਼ੌਕਤ ਦੇ ਨਾਲ ਚੱਲਿਆ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਬਾਰਕ ਚਰਨਾਂ ਨਾਲ ਪਵਿੱਤਰ ਹੋਈ ਕਰਕੇ ਤੇ ਖਾਲਸਾ ਜੀ ਦੇ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਨਤਮਸਤਕ ਹੁੰਦਾ ਹੈ। ਇੱਥੇ ਉਸੇ ਤਰ੍ਹਾਂ ਹੀ ਜਿਵੇਂ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਦੇ ਪ੍ਰੋਗਰਾਮ ਨੂੰ ਲਿਖੇ ਸਨ, ਖਾਲਸਾ ਪੰਥ ਨੂੰ ਉਹਨਾਂ ਪਰੰਪਰਾ ਨੂੰ ਕਰਨ ਰੱਖਣਾ ਚਾਹੀਦਾ। ਪਰ ਕੋਈ ਅਜੇ ਤੱਕ ਪੁਰਾਤਨ ਮਰਜ਼ਾਦਾ ਜਿਹੜੀ ਹੈ ਉਹ ਬਜ਼ੁਰਗਾਂ ਤੋਂ ਪੀੜ੍ਹੀ ਦਰ ਸਦੀ ਹੋਈ ਅੱਜ ਤੱਕ ਜਿੱਥੇ ਖਾਲਸਾ ਨਿਹੰਗ ਸਿੰਘ ਪਹੁੰਚਾ ਆਪਣੇ ਘੋੜਿਆਂ ਦੇ ਜੰਗ ਜੋ ਦੱਸਦੀਆਂ ਨੇ ਤਰ੍ਹਾਂ ਧੰਨ ਗੁਰੂ ਸਿੰਘ ਜੀ ਆਖਰੀ ਸਿਮਰਨ ਦੇ ਪ੍ਰਿੰਸੀਪਲ ਸਾਹਿਬ ਤੁਹਾਡੀ ਆਵਾਜ਼ ਕੱਟ ਰਹੀ ਹੈ, ਰਿਸੈਪਸ਼ਨ ਕਲੀਅਰ ਨਹੀਂ ਹੈਗਾ ਅਨੰਦਪੁਰ ਸਾਹਿਬ। ਉੱਥੇ ਹੁਣ ਕਾਫੀ ਸੰਗਤ ਹੈਗੀ ਹੈ, ਸੋ ਇਸ ਕਰਕੇ ਮੈਂ ਸਮਝਦਾ ਵੀ ਜਿਹੜੀ ਇਹ ਸਿਗਨਲ ਦੀ ਹੈਗੀ ਹੈ ਪ੍ਰੋਬਲਮ ਆ ਰਹੀ ਹੈ। ਤੁਸੀਂ ਥੋੜਾ ਜਿਹਾ ਬਾਹਰ ਆ ਕੇ ਗੱਲ ਕਰ ਸਕਦੇ ਹੋ? ਹਾਂਜੀ ਹਾਂਜੀ ਪ੍ਰਿੰਸੀਪਲ ਸਾਹਿਬ। ਹੈਲੋ ਹਾਂਜੀ ਠੀਕ ਹੈ ਜੀ। ਹਾਂਜੀ ਹੈਲੋ ਹਾਂਜੀ ਪ੍ਰਿੰਸੀਪਲ ਸਾਹਿਬ। ਹੈਲੋ ਹਾਂਜੀ ਹੈਲੋ ਤੁਹਾਡੀ ਆਵਾਜ਼ ਕਾਫੀ ਘੱਟ ਰਹੀ ਹੈ ਜੀ। ਉੱਤੇ ਨਾ ਜੀ ਆਲੇ ਦੁਆਲੇ ਮੇਲੇ ਦੀ ਆਵਾਜ਼ ਬਹੁਤ ਹੈ ਸਪੀਕਰਾਂ ਦੀ। ਹੁਣ ਠੀਕ ਹੈ ਜੀ। ਹੁਣ ਦੇਖੋ ਹੁਣ ਠੀਕ ਆ ਜੀ। ਹਾਂਜੀ ਹੁਣ ਠੀਕ ਆ ਰਹੀ ਆ। ਪਰ ਆਲੇ ਦੁਆਲੇ ਆਵਾਜ਼ ਬਹੁਤ ਹੈ ਹੋਲੇ ਮਹੱਲੇ ਦੇ ਨਾ ਸਪੀਕਰ ਲੱਗੇ ਹੋਏ। ਹਾਂਜੀ ਤੁਸੀਂ ਆਪਣੀ ਵਿਚਾਰ ਜਿਹੜੇ ਸਾਂਝ ਪਾ ਰਹੇ ਸੀ ਤੁਸੀਂ ਕੰਟੀਨਿਊ ਕਰ ਸਕਦੇ ਹੋ ਜੀ। ਅੱਛਾ ਜੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਦੇ ਮੁਤਾਬਕ ਜਿਸ ਪੰਥ ਦੀ ਨਹੀਂ ਰੱਖੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਤਮ ਸਿਰਜਣਾ ਕੀਤੀ ਔਰ ਖਾਲਸੇ ਦੀਆਂ ਡਿਊਟੀਆਂ ਲਾ ਦਿੱਤੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੌਮੀ ਪੱਧਰ ਤੇ ਖਾਲਸਾ ਫੌਜਾਂ ਖਾਲਸਾ ਕੌਮ ਨੂੰ ਸੁਚੇਤ ਰੱਖਣ ਲਈ ਸ਼ਾਸਤਰ ਵਿਦਿਆ ਵਿੱਚ ਪ੍ਰਵੀਨ ਕਰਨ ਲਈ ਹੋਲੇ ਮਹੱਲੇ ਦੀ ਪਰੰਪਰਾ ਜਿਹੜੀ ਹੈ ਸੰਨ 1700 ਦੇ ਵਿੱਚ ਆਨੰਦਪੁਰ ਸਾਹਿਬ ਤੋਂ ਚਾਲੂ ਕੀਤੀ ਸੀ। ਉਸ ਪਰੰਪਰਾ ਨੂੰ ਖਾਲਸਾ ਪੰਥ ਨੇ ਅੱਜ ਤੱਕ ਕਾਇਮ ਰੱਖਿਆ ਹੋਇਆ ਹੈ। ਉਸੇ ਤਰ੍ਹਾਂ ਸ਼ਾਨੋ ਸ਼ੌਕਤ ਦੇ ਨਾਲ ਜਾਹੋ ਜਲਾਲ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਘੋੜਿਆਂ ਦੇ ਸਵਾਰ ਘੋੜਸਵਾਰ ਨਿਹੰਗ ਸਿੰਘ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਔਰ ਇੱਥੇ ਪੁਰਾਤਨ ਜੰਗਯੁਗ ਕਰਤੱਵ ਜਿਹੜੇ ਆ ਉਹਨਾਂ ਦੀ ਤਿਆਰੀਆਂ ਜਿਹੜੀਆਂ ਹੈ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ ਜੀ। ਸੋ ਉਹ ਹੋਲਾ ਮਹੱਲਾ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੰਨ 1700 ਵਿੱਚ ਚਾਲੂ ਕੀਤਾ ਸੀ ਅੱਜ ਤੱਕ ਉਸੇ ਤਰ੍ਹਾਂ ਚੱਲਿਆ ਹੋਇਆ ਹੈ। ਕੱਲ ਤੋਂ ਕੀਰਤਪੁਰ ਸਾਹਿਬ ਵਿਖੇ ਪਹਿਲਾਂ 3 ਦਿਨ ਦਾ ਹੋਲਾ ਮਹੱਲਾ ਹੁੰਦਾ ਹੈ, ਉਹ ਸੰਪੂਰਨ ਹੋਇਆ ਜੀ। ਠੀਕ 10 ਵਜੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਕੇ ਹੋਲੇ ਮਹੱਲੇ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਰਾਗੀ ਢਾਡੀ ਦਰਬਾਰ, ਕਵੀ ਦਰਬਾਰ, ਕਵੀਸ਼ਰੀ ਦਰਬਾਰ,
ਬਹੁਤ ਸਾਰੇ ਪੰਥ ਵਿਦਵਾਨ ਕਥਾ ਗੁਰਮਤਿ ਵਿਚਾਰਾਂ ਕਰਨ ਦੇ ਲਈ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਚੁੱਕੇ ਹਨ। ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਿਖਾਈ ਦੇ ਰਹੀਆਂ ਨੇ। ਹਰ ਸੜਕ ਤੇ ਹਰ ਮੁਹੱਲੇ ਦੇ ਵਿੱਚ ਦੀਵਾਨ ਲੱਗੇ ਹੋਏ ਨੇ, ਲੰਗਰ ਲੱਗੇ ਹੋਏ ਨੇ, ਸੈਂਕੜੇ ਦੀ ਗਿਣਤੀ ਵਿੱਚ ਲੰਗਰ ਜਿਹੜੇ ਆ ਸੰਗਤਾਂ ਨੇ ਆ ਕੇ ਲਾਏ ਹੋਏ ਨੇ ਜੀ। ਤੇ ਉਸੇ ਤਰ੍ਹਾਂ ਹੀ 3 ਦਿਨ ਇਹ ਭਰਮਾ ਹੋਲਾ ਮਹੱਲਾ ਸ਼ਾਨੋ ਸ਼ੌਕਤ ਦੇ ਨਾਲ ਚੱਲੇਗਾ ਤੇ ਉਸ ਤੋਂ ਬਾਅਦ 13 ਤਰੀਕ ਨੂੰ ਮਹੱਲਾ ਚਾੜਿਆ ਜਾਏਗਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕਰਕੇ। ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 2 ਕਿਸਮ ਦਾ ਦਲ ਬਣਾ ਕੇ ਹੋਲੇ ਮਹੱਲੇ ਦੀ ਤਿਆਰੀ ਕਰਕੇ ਹੋਲਗੜ੍ਹ ਸਾਹਿਬ ਜੋ ਹੋਲੇ ਮਹੱਲੇ ਦੀ ਯਾਦ ਵਿੱਚ ਹੀ ਕਿਲ੍ਹਾ ਤਿਆਰ ਕੀਤਾ ਗਿਆ ਸੀ ਉੱਥੇ ਪਹੁੰਚਦੇ ਨੇ। ਉੱਥੋਂ ਚੱਲ ਕੇ ਸਾਰੇ ਇਲਾਕੇ ਦਾ ਚੱਕਰ ਲਾ ਕੇ ਫੌਜਾਂ ਦੋਨੇ ਪਾਸੇ ਸਟੇਡੀਅਮ ਜਿਹੜਾ ਹੈ ਪ੍ਰਾਤਨ ਚਰਨ ਗੰਗਾ ਸਟੇਡੀਅਮ ਉਹਦੇ ਵਿੱਚ ਪਹੁੰਚ ਕੇ ਫਿਰ ਘੋੜ ਦੌੜ ਦੇ ਕਰਤੱਵ ਗੱਤਕੇ ਤੇ ਹੋਰ ਸ਼ਾਸਤਰ ਵਿਦਿਆ ਦੇ ਕਰਤੱਵ ਜਿਹੜੇ ਦੱਸੇ ਜਾਂਦੇ ਨੇ। ਸੋ ਇਹ ਖਾਲਸਾਈ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਜਿਹੜਾ ਹੈ ਬੜੀ ਸਜ ਧਜ ਦੇ ਨਾਲ ਅੱਜ ਅਨੰਦਪੁਰ ਸਾਹਿਬ ਤੋਂ ਪ੍ਰਾਰੰਭ ਹੋ ਗਿਆ। ਸਮੁੱਚੇ ਸਿੱਖ ਸੰਸਾਰ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਸ ਹੋਲੇ ਮਹੱਲੇ ਨੂੰ ਕੇਵਲ 1 ਜਾਂ 2 3 ਦਿਨ ਵਾਸਤੇ ਯਾਦ ਰੱਖਿਆ ਜਾਵੇ, ਬਲਕਿ ਆਪਣੇ ਮਹਾਨ ਵਿਰਸੇ ਦੇ ਨਾਲ ਜੁੜਨ ਲਈ, ਆਪਣੇ ਮਹਾਨ ਇਤਿਹਾਸ ਦੇ ਨਾਲ ਜੁੜਨ ਲਈ ਜੋ ਪੈਗਾਮ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਣਾ ਚਾਹੁੰਦੇ ਸਨ ਉਸ ਪੈਗਾਮ ਨੂੰ ਅਸੀਂ ਹਮੇਸ਼ਾ ਯਾਦ ਰੱਖੀਏ ਔਰ ਆਪਣੇ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ ਨਾਲ, ਮਹਾਨ ਇਤਿਹਾਸ ਨਾਲ ਜੋੜਨ ਦੇ ਲਈ ਯਤਨ ਕਰੀਏ। ਕਿਉਂਕਿ ਆਲੇ ਦੁਆਲੇ ਸਪੀਕਰ ਦੀ ਆਵਾਜ਼ ਬਹੁਤ ਹੈ, ਉਹ ਲੜੀ ਜਿਹੜੀ ਹੈ ਮੈਂ ਬਣਾਉਣੀ ਚਾਹੁੰਦਾ ਉਹ ਬਣ ਨਹੀਂ ਰਹੀ। ਤੇ ਸਮੁੱਚੇ ਸਿੱਖ ਸੰਸਾਰ ਨੂੰ ਮੈਂ ਹੋਲੇ ਮਹੱਲੇ ਤੇ ਵਧਾਈ ਦਿੰਦਾ ਹੋਇਆ ਵੀਰ ਜੀ ਨੂੰ ਬੇਨਤੀ ਕਰਾਂ ਕੋਈ ਅਗਲਾ ਸਵਾਲ ਕਰ ਲਓ ਜੀ। ਹਾਂਜੀ ਪ੍ਰਿੰਸੀਪਲ ਸਾਹਿਬ, ਜਿਵੇਂ ਤੁਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਰੇ ਜਿਹੜੇ ਇਤਿਹਾਸਕ ਤੱਥ ਹੈਗੇ ਆ ਉਹ ਸਾਡੇ ਨਾਲ ਸਾਂਝੇ ਕੀਤੇ ਆ ਹੋਲੇ ਮਹੱਲੇ ਦੇ ਬਾਰੇ। ਪਰ ਜਦੋਂ ਅਸੀਂ ਇਹਨੂੰ ਇੱਕ ਬ੍ਰੌਡਰ ਕੰਟੈਕਸਟ ਦੇ ਵਿੱਚ ਦੇਖਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿਤੇ ਨਾ ਕਿਤੇ ਹੋਲੇ ਮਹੱਲੇ ਨੂੰ ਹੋਲੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹਦਾ ਇੱਕ ਜਿਹੜਾ ਕਲਚਰ ਦਾ ਪ੍ਰਭਾਵ ਹੈਗਾ ਇਹਨੂੰ ਉਹ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਜਿਹੜਾ ਹਿੰਦੂਤਵ ਦੀ ਆਈਡੀਓਲੋਜੀ ਹੈਗੀ ਹੈ, ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਹੋਲੀ ਦਾ ਜ਼ਿਕਰ ਕੀਤਾ ਜੋ ਚੱਲਿਆ ਆਉਂਦਾ ਸੀ, ਤੇ ਫਿਰ ਜਿਹੜਾ 10ਵੇਂ ਪਾਤਸ਼ਾਹ ਵੱਲੋਂ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਗਈ ਹੈ। ਤਾਂ ਜਿਹੜੀਆਂ ਸਾਡੇ ਰੀਤੀ ਰਿਵਾਜ ਹੈਗੇ ਆ ਅੱਜ ਜੋ ਅਸੀਂ ਮਨਾਉਂਦੇ ਆ ਅਨੰਦਪੁਰ ਸਾਹਿਬ ਤੋਂ, ਜੇ ਅਸੀਂ ਬਾਹਰ ਨਿਕਲ ਕੇ ਦੇਖੀਏ ਜਿਹੜੀ ਮੈਜੋਰਿਟੀ ਸਿੱਖ ਕਮਿਊਨਿਟੀ ਹੈਗੀ ਆ, ਸਿੱਖ ਭਾਈਚਾਰਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਸਦਾ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਸਦੇ ਆ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਉਹ ਚੀਜ਼ਾਂ ਨੇ ਹੋਲੀ ਵਾਲੀਆਂ ਉਹ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ। ਇਹ ਜਿਹੜਾ ਰਲਗੱਡ ਪਾਰਟ ਹੈਗਾ ਹੋਲੀ ਦਾ ਹੋਲੇ ਦੇ ਨਾਲ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਜਾ ਸਕਦਾ ਹੈ? ਸਾਡੇ ਕੋਲ 3-4 ਮਿੰਟ ਹੈਗੇ ਆ ਜੀ। ਮੈਂ ਇਹ ਬੇਨਤੀ ਕਰਾਂਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਮਕਸਦ ਸੀ ਵੀ ਖਾਲਸਾ ਜਿੱਥੇ ਆਪਣੇ ਫਰਜ਼ਾਂ ਤੇ ਪੂਰੀ ਤਰ੍ਹਾਂ ਡਟ ਕੇ ਪਹਿਰਾ ਦੇਵੇ, ਉੱਥੇ ਸੱਚੇ ਪਾਤਸ਼ਾਹ ਨੇ ਸਖਤ ਹਦਾਇਤ ਵੀ ਕੀਤੀ ਸੀ ਕਿ ਜਬ ਲਕ ਖਾਲਸਾ ਰਹੇ ਨਿਹਾਰਾ ਤਬ ਲਕ ਤੇਜ ਦਿਓ ਮੈਂ ਸਾਰਾ, ਜਾਵੇ ਗਹਿਰ ਵਿਪਰਨ ਕੀ ਰੀਤ ਮੈਂ ਨਾ ਕਰੋ ਕੀ ਪ੍ਰਤੀਤ। ਸੋ ਜਿਹੜਾ ਰੰਗ ਅੱਜ RSS ਦੇ ਨਾਲ ਸਿੱਖੀ ਤੇ ਚਾੜਿਆ ਜਾ ਰਿਹਾ ਹੈ, ਜੇ ਸਾਡੇ ਆਗੂ, ਜੇ ਸਿੱਖ ਸੰਗਤਾਂ ਸੁਚੇਤ ਨਾ ਹੋਈਆਂ ਤਾਂ ਇੱਕ ਦਿਨ ਸਾਨੂੰ ਇਹ ਪਛਤਾਣਾ ਪਵੇਗਾ। ਸੋ ਮੈਂ ਸਮੁੱਚੇ ਸਿੱਖ ਸੰਸਾਰ ਨੂੰ ਬੇਨਤੀ ਕਰਾਂਗਾ, ਇੱਕ ਦੂਜੇ ਤੇ ਰੰਗ ਸਿੱਟ ਕੇ, ਇੱਕ ਦੂਜੇ ਤੇ ਊਟ ਪਟਾਂਗ ਚੀਜ਼ਾਂ ਸੁੱਟ ਕੇ ਹੋਲੀ ਮਨਾਉਣੀ ਗੁਰਮਤਿ ਸਿਧਾਂਤਾਂ ਤੇ ਬਿਲਕੁਲ ਉਲਟ ਹੈ। ਤੇ ਸਿੱਖ ਸੰਗਤਾਂ ਨੂੰ ਇਸ ਪੱਖੋਂ ਸੁਚੇਤ ਹੋਣਾ ਚਾਹੀਦਾ ਹੈ। ਗੁਰੂ ਪਾਤਸ਼ਾਹ ਨੇ ਜਿਹੜੀ ਖਾਲਸੇ ਦੀ ਪਰਿਭਾਸ਼ਾ ਦਿੱਤੀ ਸੀ ਉਹ ਖਾਲਸੇ ਦੀ ਸਭ ਤੋਂ ਵੱਡੀ ਪਰਿਭਾਸ਼ਾ ਹੀ ਸੀ ਕਿ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਬਿਲਕੁਲ ਛੱਡ ਕੇ ਅਸੀਂ ਉਹਨਾਂ ਗੱਲਾਂ ਤੋਂ ਬਚਣਾ ਹੈ। ਪਰ ਅੱਜ ਬਦਕਿਸਮਤੀ ਸਾਡੀ ਹੈ ਕਿ ਆਪਣੇ ਵਿਰਸੇ ਦੀ, ਆਪਣੇ ਇਤਿਹਾਸ ਦੀ ਜਾਣਕਾਰੀ, ਧਰਮ ਦੀ ਜਾਣਕਾਰੀ ਨਾ ਹੋਣ ਕਰਕੇ ਜਾਂ ਅਗਿਆਨਤਾ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਫਿਰ ਉਹਨਾਂ ਲੀਹਾਂ ਤੇ ਹੀ ਚੱਲ ਕੇ ਆਪਣੇ ਵਿਰਸੇ ਨੂੰ ਰਲਗੱਡ ਆਪ ਹੀ ਕਰ ਰਹੇ ਹਾਂ। ਇਹ ਲਈ ਜੇ ਆਪਣੀਆਂ ਸਰਦਾਰੀਆਂ ਕਾਇਮ ਰੱਖਣੀਆਂ ਨੇ, ਜੇ ਖਾਲਸੇ ਦੇ ਨਿਆਰੇਪਣ ਨੂੰ ਕਾਇਮ ਰੱਖਣਾ ਹੈ ਤਾਂ ਸਿੱਖੀ ਸਿਧਾਂਤਾਂ ਨੂੰ ਸਮਝਣਾ ਪਏਗਾ। ਸੰਗਤਾਂ ਨੂੰ ਇਸ ਮੌਕੇ ਤੇ ਸ਼ਸਤਰ ਦੇ ਨਾਲ ਸ਼ਸਤਰ ਭਾਵ ਗਿਆਨਵਾਨ ਵੀ ਹੋਣਾ ਪਵੇਗਾ, ਕਿਉਂਕਿ ਵੀਰ ਜਹਾਂ ਗਿਆਨ ਤੇ ਧਰਮ ਹੈ, ਜਹਾਂ ਝੂਠ ਤੇ ਪਾਪ, ਜਹਾਂ ਲੋਭ ਤੇ ਕਾਲ ਹੈ, ਜਹਾਂ ਖਿਮਾ ਤੇ ਆਪ। ਅੱਜ ਅਸੀਂ ਖਿਮਾ ਵਾਲੀ ਗੱਲ ਨੂੰ ਛੱਡ ਚੁੱਕੇ, ਲੋਭ ਲੋੜ ਤੋਂ ਵੱਧ ਚੁੱਕਿਆ ਹੈ। ਇਹੀ ਕਾਰਨ ਹੈ
ਕਿ ਅਸੀਂ ਗੈਰਾਂ ਦੇ ਗੁਲਾਮ ਬਣਦੇ ਜਾ ਰਹੇ ਹਾਂ, ਆਪਣੇ ਨਿਆਣੇਪਣ ਨੂੰ ਖਤਮ ਕਰਦੇ ਜਾ ਰਹੇ ਹਾਂ। ਅਗਿਆਨਤਾ, ਕਿਉਂਕਿ ਬੰਦਾ ਜਦੋਂ ਸ਼ਖਸੀਅਤ ਨਾਲ ਜੁੜ ਜਾਂਦਾ ਹੈ, ਸ਼ਬਦ ਨਾਲੋਂ ਟੁੱਟ ਕੇ ਉਸ ਵੇਲੇ ਅਗਿਆਨਤਾ ਦਾ ਬੋਲਬਾਲਾ ਹੋ ਜਾਂਦਾ ਹੈ ਤੇ ਧਰਮ ਆਪੇ ਉੜ ਪੁੜ ਜਾਂਦਾ ਹੈ। ਇਸ ਲਈ ਸਭ ਤੋਂ ਵੱਧ ਗਿਆਨ ਦੇ ਪ੍ਰਚਾਰ ਪ੍ਰਸਾਰ ਦੀ ਲੋੜ ਹੈ। ਜਿੱਥੇ ਦੁਨਿਆਵੀ ਪੱਧਰ ਤੇ ਐਜੂਕੇਸ਼ਨ ਸਿੱਖ ਸੰਗਤਾਂ ਤੱਕ ਪਹੁੰਚਾਉਣੀ ਚਾਹੀਦੀ ਹੈ, ਉੱਥੇ ਸਭ ਤੋਂ ਵੱਡੀ ਗੱਲ ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰੂ ਦਾ ਗਿਆਨ ਸਭ ਤੋਂ ਵੱਡਾ ਗਿਆਨ ਹੈ, ਜੋ ਸਾਡੀ ਹਰ ਲੋਕ ਪ੍ਰਲੋਕ ਵਿੱਚ ਹਰ ਜਗ੍ਹਾ ਸਹਾਇਤਾ ਕਰ ਸਕਦਾ ਹੈ। ਤੇ ਗੁਰੂ ਦੇ ਗਿਆਨ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਵੀ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ, ਇਸ ਹੋਲੇ ਮਹੱਲੇ ਤੇ ਇੱਕ ਟੀਚਾ ਮਿਲਣਾ ਚਾਹੀਦਾ ਹੈ, ਤਾਂ ਹੀ ਇਹ ਸਾਡੇ ਮਨਾਏ ਹੋਏ ਵੱਡੇ ਤਿਉਹਾਰ ਸਾਰਥਕ ਹੋ ਸਕਦੇ ਹਨ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਉੱਥੇ ਹੁੰਦਿਆਂ ਹੋਇਆਂ ਇਸ ਮੌਕੇ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਵੀ ਕਰ ਰਹੇ ਹੋ ਤੇ ਫਿਰ ਵੀ ਇੰਨੇ ਬਿਜ਼ੀ ਸਕੇਜੂਲ ਦੇ ਵਿੱਚੋਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਟੀਵੀ ਚੈਨਲ ਦਾ ਜੀ ਇਜਾਜ਼ਤ ਚਾਹਾਂਗੇ ਪ੍ਰਿੰਸੀਪਲ ਸਾਹਿਬ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਜਿਹੜੇ ਅਨੰਦਪੁਰ ਸਾਹਿਬ ਤੋਂ SGPC ਮੈਂਬਰ ਹੈਗੇ ਆ, ਤੁਹਾਡੇ ਕੋਲੋਂ ਵੀ ਮਾਫੀ ਚਾਹਾਂਗੇ ਕਿ ਥੋੜੀ ਜੀ ਉੱਥੇ ਕਨੈਕਸ਼ਨ ਦੀ ਪ੍ਰੋਬਲਮ ਹੋਣ ਕਰਕੇ ਜਿਹੜੀ ਉਹਨਾਂ ਦੀ ਆਵਾਜ਼ ਸੀ ਉਹ ਸਾਡੇ ਤੱਕ ਨਹੀਂ ਕਲੀਅਰਲੀ ਪਹੁੰਚ ਪਾ ਰਹੀ ਸੀ। ਪਰ ਫਿਰ ਵੀ ਜਿੰਨੀ ਗੱਲਬਾਤ ਸਾਡੀ ਹੋਈ ਹੈ ਉਹਦੇ ਵਿੱਚੋਂ ਅਸੀਂ ਇਹੀ ਨਿਚੋੜ ਕੱਢਦੇ ਹਾਂ ਕਿ ਅੱਜ ਸਾਨੂੰ ਲੋੜ ਹੈਗੀ ਹੈ ਕਿ ਅਸੀਂ ਆਪਣੇ ਇਤਿਹਾਸ ਦੇ ਨਾਲ ਜੁੜੀਏ ਤਾਂ ਕਿ ਜਿਹੜਾ ਸਾਡਾ ਵੱਖਰਾਪਨ ਹੈਗਾ, ਨਿਆਰਾਪਨ ਹੈਗਾ ਸਿੱਖੀਜ਼ਮ ਦਾ, ਸਿੱਖਾਂ ਦਾ, ਉਹਨੂੰ ਅਸੀਂ ਆਪਣੇ ਆਪ ਦੇ ਵਿੱਚ ਗ੍ਰਹਿਣ ਕਰਕੇ ਅੱਗੇ ਵਧਾ ਸਕੀਏ। ਸੋ ਅੰਤ ਦੇ ਵਿੱਚ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਵੀ ਕਰਦਿਆਂ ਕਿ ਜਾਂਦੇ ਜਾਂਦੇ ਜਿੱਥੇ ਸਾਨੂੰ ਤੁਹਾਡੀ ਲੋੜ ਹੈਗੀ ਹੈ, ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ, ਇਸ ਕਾਰਜ ਨੂੰ TV84 ਨੂੰ ਅੱਗੇ ਚੱਲਦਾ ਰੱਖਣ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ, ਮੰਥਲੀ ਡੋਨੇਸ਼ਨ ਸਾਨੂੰ ਭੇਜ ਸਕਦੇ ਹੋ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਫਿਰ ਤੁਹਾਡੇ ਨਾਲ ਕੱਲ੍ਹ ਨੂੰ ਮੁਲਾਕਾਤ ਹੋਵੇਗੀ ਜੀ, ਕੱਲ੍ਹ ਨੂੰ ਸ਼ਾਮ ਨੂੰ 8 ਵਜੇ, ਜਿਵੇਂ ਕਿ ਡਾਕਟਰ ਸਾਹਿਬ ਨੇ ਡਾਕਟਰ ਅਮਰਜੀਤ ਸਿੰਘ ਨੇ ਆਪਣੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਮੈਂਸ਼ਨ ਕੀਤਾ ਸੀ ਕਿ ਇੱਕ ਇਲੈਕਸ਼ਨਸ ਦੇ ਉੱਪਰ ਇੱਕ ਸਪੈਸ਼ਲ ਸ਼ੋਅ ਕੱਲ੍ਹ ਨੂੰ ਸ਼ਾਮ ਨੂੰ 8 ਤੋਂ 9 ਵਜੇ ਤੱਕ ਈਸਟਰਨ ਟਾਈਮ ਦੇ ਮੁਤਾਬਕ ਕੀਤਾ ਜਾਵੇਗਾ TV84 ਤੇ। ਜ਼ਰੂਰ ਤੁਹਾਡੇ ਨਾਲ ਕੱਲ੍ਹ ਨੂੰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।